ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਰਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਅਮਰੀਕਾ ਦੇ ਵਿੱਚ 29 ਮਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ। ਪਾਕਿਸਤਾਨ 'ਚ 30 ਮਈ ਸਾਲ 2026 ਹੋ ਚੁੱਕੀ ਹੈ ਔਰ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਕਰਨੇ ਆ ਜੀ। ਵਧਦੀਆਂ ਖਬਰਾਂ ਲੈ ਇਸਹਾਕ ਡਾਰ ਹੋਰਾਂ ਨੇ ਮਾਰਕੋ ਰੂਬੀਓ ਨਾਲ ਮੁਲਾਕਾਤ ਤੋਂ ਬਾਅਦ ਵਾਸ਼ਿੰਗਟਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਫਲਸਤੀਨ ਬਾਰੇ ਪੁੱਛੇ ਗਏ ਸਵਾਲ ਤੇ ਬੜਾ ਡਟ ਕੇ ਜਵਾਬ ਦਿੱਤਾ ਹੈ। ਕੀ ਆਖਿਆ ਮਸੂਦ ਉਹਨਾਂ ਨੇ? ਜੀ, ਇਹ ਇੱਕ ਲੰਮੀ ਛੋਟੀ ਮੁਲਾਕਾਤ ਹੋਈ ਮਾਰਕੋ ਰੂਬੀਓ ਉਹਨਾਂ ਦੇ ਨਾਲ। ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਨੇ ਇਸਹਾਕ ਡਾਰ, ਪਾਕਿਸਤਾਨ ਦੇ ਫਾਰਨ ਮਿਨਿਸਟਰ ਵੀ ਨੇ ਇਸਹਾਕ ਡਾਰ ਹੋਣੇ, ਸੈਨੇਟਰ ਵੀ ਨੇ ਇਸਹਾਕ ਡਾਰ ਹੋਣੇ। ਸੋ ਉਹਨਾਂ ਨੇ ਇਹ ਆਖਿਆ ਇਸ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਉਹ ਤੋਂ ਸ਼ੁਰੂ ਕਰ ਲੈਂਦੇ। ਇੱਕ ਪੱਤਰਕਾਰ ਵੱਲੋਂ ਸਵਾਲ ਪੁੱਛਿਆ ਗਿਆ ਕਿ ਪਾਕਿਸਤਾਨ ਡੋਨਲਡ ਟਰੰਪ ਹੋਣਾ ਵੱਲੋਂ ਆਫਰ ਕੀਤੇ ਗਏ ਇਬਰਾਹਿਮ ਸਮਝੌਤੇ ਦਾ ਹਿੱਸਾ ਬਣਨ ਜਾ ਰਿਹਾ, ਨਹੀਂ ਜਾ ਰਿਹਾ ਤੇ ਕਿਉਂ ਨਹੀਂ ਜਾ ਰਿਹਾ? ਸਵਾਲ ਸੀਗਾ, ਅੜਿੱਕੀ ਸੀਗੀ। ਸੋ ਇਸ ਕੁੰਡੀ ਨੂੰ ਇਸਹਾਕ ਡਾਰ ਹੋਣਾ ਨੇ ਬੜੇ ਸੋਹਣੇ ਢੰਗ ਦੇ ਨਾਲ, ਔਰ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਦਾ ਬਿਆਨ ਹੈ, ਕੋਈ ਨਿੱਕਾ ਬਿਆਨ ਨਹੀਂ, ਉਹਨੇ ਆਖਿਆ ਜੀ ਬਿਲਕੁਲ ਵੀ ਨਹੀਂ। ਔਰ ਉਦੋਂ ਤੱਕ ਨਹੀਂ ਜਦੋਂ ਤੱਕ ਫਲਸਤੀਨ ਨੂੰ ਮੰਨ ਨਹੀਂ ਲਿਆ ਜਾਂਦਾ। ਔਰ ਫਲਸਤੀਨ ਨੂੰ ਇਹ ਨਹੀਂ ਕਿ ਅੱਜ ਇੰਨਾ ਕੁ ਗਜ਼ਾ ਰਹਿ ਗਿਆ ਤੇ ਬਾਕੀ ਸਾਰਾ ਇਸਰਾਈਲ ਹੈ ਜਿਹੜਾ, ਜਿਹੜੀਆਂ ਗੈਰ ਆਬਾਦ ਬਸਤੀਆਂ ਬਣੀਆਂ ਨੇ UNO ਦੇ ਆਰਡਰਾਂ ਤੋਂ ਪਹਿਲਾਂ ਦੀ ਜਿਹੜੀ ਸ਼ਕਲ ਹੈ, ਯਾਨੀ 1967 ਚ ਜੋ ਫਲਸਤੀਨ ਦੀ ਸ਼ਕਲ ਸੀਗੀ, ਜਦੋਂ ਤੱਕ ਉਸ ਸ਼ਕਲ ਚ ਨਹੀਂ ਆਂਦਾ ਬੈਤੁਲ ਕੁਦਸ ਯਾਨੀ ਬੈਤੁਲ ਮੁਕੱਦਸ ਹੈ ਜਿਹੜਾ, ਉਹਨੂੰ ਉਹਦਾ ਦਾਰੁਲ ਹਕੂਮਤ ਕੈਪੀਟਲ ਡਿਕਲੇਅਰ ਨਹੀਂ ਕੀਤਾ ਜਾਂਦਾ, ਪਾਕਿਸਤਾਨ ਕਦੀ ਵੀ ਇਸਰਾਈਲ ਨੂੰ ਨਹੀਂ ਮੰਨੇਗਾ। ਔਰ ਇਹ ਉਹਨਾਂ ਆਖਿਆ ਕਿ ਸਾਡੀ ਸ਼ੁਰੂ ਤੋਂ ਪਾਲਿਸੀ ਹੈ, ਨਾ ਇਹਦੇ ਚ ਕੋਈ ਲਚਕ ਆ, ਨਾ ਇਹਦੇ ਚ ਕੋਈ ਤਬਦੀਲੀ ਹੈ। ਇੱਥੇ ਮੈਂ ਹੁਣ ਖਬਰਾਂ ਚ ਇਹ ਦੱਸਦਾ, ਪਾਕਿਸਤਾਨ ਦਾ ਇੱਕ ਪ੍ਰਾਈਮ ਮਿਨਿਸਟਰ ਸੀਗਾ ਇਮਰਾਨ ਖਾਨ, ਉਹ ਵੀ ਅਮਰੀਕਾ ਆਇਆ ਸੀ। ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸਾਹਮਣੇ ਉਹਨੇ ਬਹਿ ਕੇ ਇੱਕ ਗੱਲ ਕਹੀ ਸੀਗੀ, ਐਬਸੋਲੂਟਲੀ ਨਾਟ। ਗੱਲ ਇਸਹਾਕ ਡਾਰ ਹੋਣਾ ਨੇ ਵੀ ਉਹੀ ਕੀਤੀ। ਬਸ ਇਹ ਹੈ ਕਿ ਲਫ਼ਜ਼ ਨੇ ਜਿਹੜੇ ਉਹ ਉਹਦੇ ਤੋਂ ਵੀ ਕੁੜੱਤਣ ਵਾਲੇ ਨੇ, ਜ਼ਰਾ ਲੰਮੇ ਚੌੜੇ ਨੇ, ਦੋ ਟੋਕ ਨੇ। ਪਾਕਿਸਤਾਨ ਦੀ ਖਾਰਜਾ ਪਾਲਿਸੀ ਹੈ ਜਿਹੜੀ ਉਹ ਦੱਸ ਦਿੱਤੀ ਹੈ, ਫਲਸਤੀਨ ਦੇ ਬਾਰੇ ਪਾਲਿਸੀ ਦੱਸ ਦਿੱਤੀ ਹੈ, ਦੋ ਟੋਕ ਇਨਕਾਰ ਕਰ ਦਿੱਤਾ ਹੈ। ਸੋ ਇਹ ਬਿਆਨ ਹੈ ਜਿਹੜੇ ਸਾਹਮਣੇ ਆਇਆ ਆ, ਔਰ ਇਹ ਇੱਕ ਵੱਡਾ ਖੜਾਕ ਕਰਦਾ ਬਿਆਨ ਆ। ਉਹਦਾ ਤੇ ਪਾਕਿਸਤਾਨ ਨੇ ਪਹਿਲਾਂ ਹੀ ਨਾ ਕਰ ਦਿੱਤੀ ਸੀ। ਇਸ ਗੱਲਬਾਤ ਦੇ ਵਿੱਚ ਜਿਹੜਾ ਮਾਰਕੋ ਰੂਬੀਓ ਦੇ ਨਾਲ ਮੁਲਾਕਾਤ, ਇਹਦੇ ਚ ਪਾਕਿਸਤਾਨੀ ਐਮਬੈਸਡਰ ਨੇ ਜਿਹੜੇ ਅਮਰੀਕਾ ਚ, ਉਹ ਵੀ ਸਨ, ਬਾਕੀ ਵੀ ਆਲਾ ਜ਼ਿੰਮੇਦਾਰ ਸਨ। ਇਸਹਾਕ ਡਾਰ ਹੋਣਾ ਨੇ ਇਸ ਤੋਂ ਬਾਅਦ ਆਖਿਆ ਅਮਰੀਕਾ ਈਰਾਨ ਦੇ ਵਿੱਚ ਪਹਿਲੀ ਜੰਗ ਬੰਦੀ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੇ ਨਾਲ ਹੀ ਮੁਮਕਿਨ ਹੋਈ। 47 ਸਾਲਾਂ ਤੋਂ ਦੋਵਾਂ ਦਾ ਤਾਲੁਕ ਵਾਸਤਾ ਵਿਗੜਿਆ ਸੀ, ਪਾਕਿਸਤਾਨ ਨੇ ਆਪਣਾ ਪੂਰਾ ਸਫਾਰਤੀ ਕਿਰਦਾਰ ਜਿਹੜਾ ਉਹ ਨਿਭਾਇਆ। ਨਾਲ ਇਸਹਾਕ ਡਾਰ ਹੋਣਾ ਨੇ ਆਖਿਆ ਕਿ 47 ਸਾਲਾਂ ਬਾਅਦ ਅਮਰੀਕਾ ਤੇ ਈਰਾਨ ਨੂੰ ਟੇਬਲ ਦੇ ਉੱਤੇ ਲਿਆਉਣ ਵਾਲਾ ਦੁਨੀਆ ਦਾ ਇੱਕੋ ਹੀ ਮੁਲਕ ਸੀਗਾ, ਉਹ ਪਾਕਿਸਤਾਨ ਸੀਗਾ। ਫਿਰ ਉਹਨਾਂ ਨੇ ਆਖਿਆ ਕਿ ਅਸੀਂ ਪੂਰੀ ਅਰਬ ਕੰਟਰੀਆਂ ਦੇ ਜਿਹੜਾ ਇਹ ਹੈ ਇੱਕ ਪੱਟੀ, ਇਹਦੇ ਵਿੱਚ ਆਪਣੇ ਡਿਪਲੋਮੈਟਿਕ ਮਾਮਲੇ ਨੇ ਜਿਹੜੇ ਉਹਨਾਂ ਨੂੰ ਤੇਜ਼ ਔਰ ਸਪੀਡ ਦੇ ਨਾਲ ਅੱਗੇ ਤੋਰਿਆ। ਫਿਰ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਫਲਸਤੀਨ ਤੇ ਜੋ ਕੁਛ ਆਖਿਆ ਉਹ ਵੀ ਦੱਸ ਦਿੱਤਾ। ਔਰ ਇਸ ਟਾਈਮ ਉਹਨਾਂ ਨੇ ਆਖਿਆ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣੇ ਔਰ ਪਾਕਿਸਤਾਨੀ ਫੌਜ ਮੁਖੀ ਹੈ ਜਿਹੜੀ, ਉਹਨਾਂ ਦੀ ਤੇ ਜੀ ਬੱਲੇ ਬੱਲੇ ਹੋਈ ਪਈ ਹੈ। ਇਸ ਟਾਈਮ ਗੁੱਡੀ ਹੈ ਜਿਹੜੀ ਚੜੀ ਪਈ ਹੈ। ਪਰ ਹੁਣ ਇਹ ਪਾਕਿਸਤਾਨ ਵੱਲੋਂ ਦੋ ਟੋਕ ਲਫ਼ਜ਼ਾਂ ਜਿਹੜਾ ਇਨਕਾਰ ਆ, ਇਹ ਆਉਣ ਵਾਲੇ ਵਕਤ ਵਿੱਚ ਕੀ ਰੂਪ ਧਾਰਦਾ ਹੈ, ਇਹ ਹੁਣ ਵੇਖਣ ਵਾਲੀ ਗੱਲ ਹੈ ਜੀ। ਈਰਾਨ ਅਮਰੀਕਾ ਸਮਝੌਤਾ ਲਗਭਗ ਸਿਰੇ ਲੱਗਣ ਨੂੰ ਹੈ ਤੇ ਟਰੰਪ ਹੋਰਾਂ ਦਾ ਵੀ ਕੁਝ ਬਿਆਨ ਸਾਹਮਣੇ ਆਇਆ ਤੇ ਈਰਾਨ ਵੱਲੋਂ ਵੀ ਕੁਝ ਬਿਆਨ ਸਾਹਮਣੇ ਆਏ ਨੇ। ਕੀ ਜਾਣਕਾਰੀ ਹੈ ਜੀ? ਗੱਲ ਇਹ ਹੈ ਕਿ ਈਰਾਨ ਵੱਲੋਂ ਜਿਹੜਾ ਬਿਆਨ ਆ ਉਹ ਤੇ ਤਤਾ ਸਾਹਮਣੇ ਆਇਆ ਆ। ਜਿਹੜੇ ਡੋਨਲਡ ਟਰੰਪ ਹੋਣੇ ਨੇ, ਉਹਨਾਂ ਨੇ ਆਪਣੇ ਸਾਰੇ ਕਹਿ ਲਓ ਕਿਚਨ ਕੈਬਨਿਟ ਜਿਹੜੀ ਉਹਦੇ ਨਾਲ ਇਕੱਠ ਕਰਕੇ ਤੇ ਕੁਝ ਮੰਗਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆਈਆਂ। ਡੋਨਲਡ ਟਰੰਪ ਹੋਣਾ ਵੱਲੋਂ ਜੋ ਆਖਿਆ ਗਿਆ ਜਾਂ ਜੋ ਮੰਗਾਂ ਕੀਤੀਆਂ ਗਈਆਂ, ਮੈਂ ਪਹਿਲੇ ਇੱਕ ਵਾਰ ਉਹ ਰੱਖ ਦੇਵਾਂ। ਉਹਨਾਂ ਆਖਿਆ ਕਿ ਅਸੀਂ ਈਰਾਨ ਨੂੰ ਕਦੀ ਵੀ ਐਟਮ ਬੰਬ ਨਹੀਂ ਬਣਾਉਣ ਦਾਂਗੇ। ਨਾਲ ਹੀ ਉਹਨਾਂ ਨੇ ਆਖਿਆ ਕਿ ਆਪਣਾ ਹਰਮਜ਼ੀਆਂ ਉਹ ਸਮੁੰਦਰੀ ਨਾਕਾਬੰਦੀ ਜਿਹੜੀ ਕੀਤੀ ਗਈ ਸੀਗੀ ਉਹਨੂੰ ਖੋਲਣਾ ਔਰ ਉੱਥੇ ਕਿਸੇ ਕਿਸਮ ਦੀ ਰੁਕਾਵਟ ਨਾ ਰੱਖਣਾ, ਔਰ ਇਹ ਰਵਾਨੀ ਦੇ ਨਾਲ ਬਹਿਰੀ ਬੇੜਿਆਂ ਨੂੰ ਉੱਥੋਂ ਲੰਘਣ ਦੇਣਾ। ਔਰ ਤੀਜਾ ਇਹਦੇ ਵਿੱਚ ਹੀ ਉਹਨਾਂ ਨੇ ਆਖਿਆ ਕਿ ਇਹਨਾਂ ਕੋਲ ਕਿਸੇ ਕਿਸਮ ਦੀ ਕੋਈ ਚੁੰਗੀ, ਕੋਈ ਟੈਕਸ ਆ ਜਿਹੜਾ ਉਹਦੀ ਵਸੂਲੀ ਨਾ ਕਰਨਾ। ਫਿਰ ਉਹਨਾਂ ਨੇ ਆਖਿਆ ਕਿ ਇੱਥੇ ਜਿੰਨੀਆਂ ਬਰੂਦੀ ਸੁਰੰਗਾਂ ਵਿਛਾਈਆਂ ਕਿ ਜਿਹੜਾ ਜਹਾਜ਼ ਨਾਲ ਲੰਘਦਾ ਹੈ ਉਹ ਵੱਜਦਾ ਹੈ ਤੇ ਪਾੜ ਜਾਂਦਾ ਤੇ ਤਬਾਹੀਆਂ ਮੱਚ ਜਾਂਦੀਆਂ, ਕੁਝ ਤੇ ਅਸੀਂ ਸਾਫ਼ ਕਰ ਦਿੱਤੀਆਂ ਤੇ ਜਿਹੜੀਆਂ ਸਾਫ਼ ਨਹੀਂ ਹੋਈਆਂ ਉਹ ਈਰਾਨ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਸਾਫ਼ ਕਰੇ। ਫਿਰ ਉਹਨਾਂ ਨੇ ਆਖਿਆ ਕਿ ਇੰਟਰਨੈਸ਼ਨਲ ਜਿਹੜੀ ਐਟੋਮਿਕ ਐਨਰਜੀ ਕਮਿਸ਼ਨ ਆ ਉਹ ਔਰ ਈਰਾਨ ਦੇ ਨਾਲ ਗੱਲਬਾਤ ਦੇ ਜਿਹੜੇ ਲਾਗੇ ਦੇ ਮੁਲਕ ਨੇ ਉਹਨਾਂ ਚ ਪਾਕਿਸਤਾਨ, ਮਿਸਰ, ਤੁਰਕੀ ਹੈ, ਬਾਕੀ ਜਿਹੜੇ ਨੇ ਇਹਨਾਂ ਦੀ ਨਿਗਰਾਨੀ ਚ ਈਰਾਨ ਦੇ ਅੰਦਰ ਜਿਹੜੇ ਅਮਰੀਕਾ ਨੇ ਹਮਲੇ ਕਰਕੇ ਤਬਾਹ ਕੀਤੇ ਪਹਾੜ ਨੇ ਜਿਨ੍ਹਾਂ ਦੇ ਥੱਲੇ ਇਹ ਯੂਰੇਨੀਅਮ ਲਕਾਈ ਹੈ, ਉਹਨੂੰ ਬਾਕਾਇਦਾ ਪੜ ਕੇ ਤਬਾਹ ਕਰਨਾ। ਇਹ ਜਿਹੜੀਆਂ ਇਹ ਸ਼ੈਵਾਂ ਆਈਆਂ। ਨਾਲ ਹੀ ਉਹਨਾਂ ਨੇ ਆਖਿਆ ਕਿ ਅਸੀਂ ਲਗਭਗ ਪਹੁੰਚ ਚੁੱਕੇ ਹਾਂ ਇਸ ਫੈਸਲੇ ਦੇ ਉੱਤੇ, ਐਲਾਨ ਜਿਹੜਾ ਹੋਈ ਆ। ਹੁਣ ਫਿਰ ਨਾਲ ਹੀ ਫਿਰ ਈਰਾਨੀ ਪਾਰਲੀਮੈਂਟ ਦੇ ਜਿਹੜੇ ਸਪੀਕਰ ਨੇ ਕਾਲੀਬਾਫ ਹੋਣੇ, ਉਹਨਾਂ ਨੇ ਇਹ ਆਖਿਆ ਹੈ ਕਿ ਰਿਆਇਤਾਂ ਦੇ ਨਾਲ ਗੱਲਬਾਤ ਸਿਰੇ ਨਹੀਂ ਚੜ੍ਹਦੀ। ਇਹ ਈਰਾਨੀ ਮਿਜ਼ਾਈਲਾਂ ਦੀ ਤਾਕਤ ਆ ਜਿਹਨੇ ਅਮਰੀਕਾ ਨੂੰ
ਟੇਬਲ ਤੇ ਲਿਆਂਦਾ। ਬਿਆਨ ਇਹ ਵੀ ਤੱਤਾ ਹੈ। ਹੁਣ ਗੱਲ ਹੈ ਜਿਹੜੀ ਉਹ ਆਉਂਦੇ 24 ਘੰਟੇ ਨੇ ਜਿਹੜੇ ਉਹਨਾਂ 'ਚ ਹੋਰ ਨਿੱਤਰ ਕੇ ਅੜੀ ਕਿੱਥੇ ਹੈ, ਸਿਰੇ ਕਿੱਥੇ ਚੜੀ ਹੈ, ਇਹ ਵੀ ਪਤਾ ਲੱਗ ਜਾਏਗਾ। ਬਹਰਹਾਲ ਇਸ ਵੇਲੇ ਹੁਣ ਕਹਿ ਲਵੋ ਕਿ 90% ਮਸਲਾ ਹੈ ਜਿਹੜਾ ਉਹ ਹੱਲ ਹੁੰਦਾ ਹੋਇਆ ਨਜ਼ਰ ਆ ਰਿਹਾ। ਇਮਰਾਨ ਖਾਨ ਦੇ ਹਾਮੀ ਨੈਸ਼ਨਲ ਅਸੈਂਬਲੀ ਦੇ ਕੁਝ ਮੈਂਬਰਾਂ ਦੀ ਗ੍ਰਿਫਤਾਰੀ ਹੋਈ ਹੈ। सीएम केपीके ने भी ਇਹਦੇ ਬਾਰੇ ਗਰਮਾ-ਗਰਮ ਬਿਆਨ ਦਿੱਤਾ ਹੈ। ਕੀ ਅਪਡੇਟ ਇਹ ਹੈ ਜੀ, ਜੁਨੇਦ ਅਕਬਰ ਸਮੇਤ ਨੈਸ਼ਨਲ ਅਸੈਂਬਲੀ ਤੋਂ ਪਾਕਿਸਤਾਨ ਤਹਿਰੀਕ ਇਨਸਾਫ ਜਾਂ ਇਮਰਾਨ ਖਾਨ ਦੇ ਹਾਮੀ ਨੇ ਸਲੀਮੁਰ ਰਹਿਮਾਨ ਤੇ ਸੈयद ਮਹਿਬੂਬ ਸ਼ਾਹ, ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕੀਤਾ ਗਿਆ ਹੈ ਕੇਪੀਕੇ ਸੂਬੇ ਚੋਂ, ਕੀਤਾ ਫੈਡਰਲ ਏਜੰਸੀਆਂ ਨੇ ਔਰ ਕੇਪੀਕੇ ਸੂਬੇ ਚੋਂ ਗ੍ਰਿਫਤਾਰ ਕਰਕੇ ਇਹਨਾਂ ਨੂੰ ਲੈ ਗਏ ਨੇ ਗਿਲਗਿਤ। ਅੱਛਾ, ਯਾਨੀ ਗਿਲਗਿਤ ਬਲਤਿਸਤਾਨ ਹੈ ਜਿਹੜਾ ਇਹ ਫੈਡਰਲ ਸਰਕਾਰ ਦੇ ਮਤਹਿਤ ਇਲਾਕਾ ਆ, ਉਹ ਕੇਪੀਕੇ ਸੂਬੇ ਚੋਂ ਇਹਨਾਂ ਨੂੰ ਲੈ ਗਏ ਆ ਕਿ ਜਿੱਥੋਂ ਦੇ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਟ੍ਰੀਟ ਕੀਤਾ ਜਾ ਸਕੇ। ਗ੍ਰਿਫਤਾਰੀਆਂ ਕੀਤੀਆਂ, ਗ੍ਰਿਫਤਾਰੀ ਕਰਕੇ ਲੈ ਗਏ ਤੇ ਹੁਣ ਬਕਾਇਦਾ ਇਹਨਾਂ ਦੇ ਉੱਤੇ ਮੁਕੱਦਮੇ ਨੇ ਜਿਹੜੇ ਚੜਨਗੇ। ਯਾਦ ਰੱਖਿਆ ਹੈ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਆਖਿਆ ਸੀਗਾ ਕਿ ਐਰਕੀ ਇhtਜਾਜ ਹੋਇਆ, ਇਮਰਾਨ ਖਾਨ ਦੀ ਰਿਹਾਈ ਵਾਸਤੇ ਧਰਨਾ ਹੋਇਆ ਤੇ ਲਾਸ਼ਾਂ ਜਿਹੜੀਆਂ ਉਹ ਡਿੱਗਣਗੀਆਂ, ਅਸੀਂ ਉਥੋਂ ਹਿੱਲਣ ਵਾਲੇ ਨਹੀਂ ਹੈ। ਸੋ ਇਹਨਾਂ ਦੇ ਮਗਰ ਬਹੁਤ ਸਾਰੇ ਇਮਰਾਨ ਖਾਨ ਹਾਮੀ ਨੇ ਜਿਹੜੇ ਉਹ ਵੀ ਖਲੋਤੇ ਸਨ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪੂਰਾ ਈਦ ਦੇ ਵਿੱਚ ਇਹਨਾਂ ਦੀ ਰੈਕੀ ਕਰਕੇ ਤੇ ਜਦੋਂ ਇਹ ਕੇਪੀਕੇ ਸੂਬੇ 'ਚ ਮੌਜੂਦ ਸਨ ਉਦੋਂ ਇਹਨਾਂ ਦੀਆਂ ਗ੍ਰਿਫਤਾਰੀਆਂ ਨੇ ਜਿਹੜੀਆਂ ਉਹ ਹੋਈਆਂ ਨੇ। ਇਹ ਅਜ਼ਰ ਜ਼ਿਲ੍ਹਾ ਹੈ, ਉੱਥੇ ਕਹਿੰਦੇ ਨੇ ਕਿ ਇਹਨਾਂ ਨੂੰ ਜ਼ਿਲ੍ਹਾ ਬਦਰ ਕਰ ਦਿੱਤਾ ਗਿਆ ਹੈ। ਹੁਣ ਪੀਟੀਆਈ ਯਾਨੀ ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੇ ਹਾਮੀ ਨੇ ਉਹ ਇਹਦੇ ਤੇ ਵਾਵਾ ਭਖੇ ਪਏ ਨੇ। ਜਿਹੜੇ ਕੇਪੀਕੇ ਸੂਬੇ ਦੇ ਸੀਐਮ ਨੇ ਸੁਹੇਲ ਆਫਰੀਦੀ ਹੋਣੇ, ਉਹਨਾਂ ਨੇ ਪਹਿਲੇ ਤੇ ਇਸ ਗੱਲ ਦੀ ਸਖਤ ਨਿੰਦਿਆ ਕੀਤੀ ਔਰ ਆਖਿਆ ਕਿ ਗਿਲਗਿਤ ਬਲਤਿਸਤਾਨ 'ਚ ਇਹਨਾਂ ਦੀ ਕਾਲ ਦਾ ਜਵਾਬ ਤੱਕ ਨਹੀਂ ਆ ਰਿਹਾ, ਸਾਡਾ ਰਾਬਤਾ ਵੀ ਨਹੀਂ ਕਰਾਇਆ ਜਾ ਰਿਹਾ। ਇਹ ਇੱਕ ਗੈਰ ਜਮਹੂਰੀ ਗੈਰ ਸਿਆਸੀ ਧੱਕਾ ਹੈ ਨਾ, ਬਕੌਲ ਉਹਨਾਂ ਦੇ ਇਹ ਇੱਕ ਧੱਕਾ ਹੈ, ਗੈਰ ਜਮਹੂਰੀ ਕੰਮ ਕੀਤਾ ਹੈ, ਗੈਰ ਸਿਆਸੀ ਕੰਮ ਕੀਤਾ ਹੈ ਔਰ ਇਹ ਨਿੰਦਣਯੋਗ ਹੈ। ਔਰ ਇਹਦੇ ਤੇ ਅਸੀਂ ਆਪਣੇ ਪਾਰਲੀਮੈਂਟੇਰੀਅਨਸ ਦੀ ਇਦਾਂ ਗ੍ਰਿਫਤਾਰੀ ਹੈ ਜਿਹੜੀ ਇਹਨੂੰ ਨਾ ਸਿਰਫ ਨਿੰਦਨੇ ਆ, ਅਸੀਂ ਇਸ ਸਾਜ਼ਿਸ਼ ਤੋਂ ਵੀ ਪਰਦਾ ਚੁੱਕਨੇ ਆ ਕਿ ਆਉਣ ਵਾਲਾ ਕਨਸਟੀਟਿਊਸ਼ਨਲ ਬਦਲਾਅ ਆ ਜਿਹੜਾ ਉਹਦੇ ਵਿੱਚ ਆਪੋਜੀਸ਼ਨ ਵੱਲੋਂ ਜਿਹੜਾ ਇhtਜਾਜ ਹੋਣਾ ਆ, ਜਿਹੜਾ ਉੱਥੇ ਸ਼ੋਰ ਸ਼ਰਾਬਾ ਹੋਣਾ, ਉਹਨੂੰ ਘੱਟ ਕਰਨ ਖਾਤਰ ਸਰਕਾਰ ਐਸੇ ਵੇਲੇ ਇਹ ਗ੍ਰਿਫਤਾਰੀਆਂ ਕਰ ਰਹੀ ਹੈ ਤਾਂ ਜੇ ਇਹ ਮੈਂਬਰ ਗ੍ਰਿਫਤਾਰ ਰਹਿਣ ਪਾਰਲੀਮੈਂਟ 'ਚ, ਇਹ ਆਪੋਜੀਸ਼ਨ ਦੀ ਗਿਣਤੀ ਘੱਟ ਤੋਂ ਘੱਟ ਰਵੇ ਔਰ ਘੱਟ ਤੋਂ ਘੱਟ ਰੌਲਾ ਪਾਵੇ। ਅਸੀਂ ਕਿਸੇ ਸਾਜ਼ਿਸ਼ ਨੂੰ ਸਿਰੇ ਨਹੀਂ ਚੜਨ ਦਾਂਗੇ। ਔਰ ਜਿਹੜਾ ਇਹ ਨਾਰਵਾ ਇਹ ਬਦਸਲੂਕੀ ਕੀਤੀ ਗਈ ਹੈ, ਇਹਦੇ ਤੇ ਮੈਂ ਆਪ ਗਿਲਗਿਤ ਬਲਤਿਸਤਾਨ ਜਾਵਾਂਗਾ, ਕਿਸੇ ਨੇ ਗ੍ਰਿਫਤਾਰ ਕਰਨਾ ਤੇ ਮੈਨੂੰ ਕਰੋ। ਇਹ ਨਫ਼ਰਤਾਂ ਜਿਹੜੀਆਂ ਵਧਾਈਆਂ ਜਾ ਰਹੀਆਂ ਨੇ ਇਹ ਮੁੜਨੀਆਂ ਨਹੀਂ, ਇਹਨਾਂ ਦਾ ਰਿਵਰਸ ਗੇਅਰ ਨਹੀਂ ਹੈ। ਫੈਡਰਲ ਸਰਕਾਰ ਹੈ ਜਿਹੜੀ ਉਹ ਇਸ ਵੇਲੇ ਜਿਹੜਾ ਸਲੂਕ ਕਰਨ ਰਹੀ ਹੈ ਉਹ ਹੁਣ ਲੋੜੋਂ ਵੱਧ ਖਰਾਬ ਹੋ ਗਿਆ ਆ, ਜਿਹਦਾ ਢਕਣਾ ਬੰਦ ਨਹੀਂ ਹੋਣਾ। ਸੋ ਬਿਆਨ ਤੇ ਸਖਤ ਹੈ, ਇਸ਼ਾਰੇ ਸਖਤ ਨੇ। ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਮੁੱਲ 'ਚ ਵੱਡਾ ਘਾਟਾ ਖਾ ਦਿੱਤਾ ਹੈ। ਇਹ ਕਿੰਨਾ ਕੁ ਘਾਟਾ ਹੋਇਆ ਜਿਹੜਾ ਵੱਡਾ ਘਾਟਾ ਦੱਸਿਆ ਗਿਆ ਜੀ? 22 ਰੁਪਏ ਲੀਟਰ ਪੈਟਰੋਲ ਸਸਤਾ ਕਰ ਦਿੱਤਾ ਗਿਆ ਔਰ 22 ਰੁਪਏ ਲੀਟਰ ਡੀਜ਼ਲ ਸਸਤਾ ਕਰ ਦਿੱਤਾ ਗਿਆ। ਮਤਲਬ ਕਿ ਇੱਕ ਵਾਰ ਵਾਕਈ ਨੂੰ ਇੱਕ ਵੱਡੇ ਵਾਧੇ ਦੇ ਤੌਰ ਤੇ ਵੇਖੋ, 400 ਰੁਪਏ ਲੀਟਰ ਤੋਂ ਉੱਤੇ ਸੀਗਾ ਸਭ ਕੁਝ ਪ੍ਰਵੀਨ। ਔਰ ਇਸ 22 ਰੁਪਏ ਲੀਟਰ ਦੇ ਘਾਟੇ ਤੋਂ ਬਾਅਦ ਇਸ ਵੇਲੇ ਆ ਜਿਹੜਾ ਉਹ ਪਾਕਿਸਤਾਨ ਭਰ ਦੇ ਵਿੱਚ ਪੈਟਰੋਲ ਆ ਜਿਹੜਾ ਉਹ ਹੋ ਗਿਆ 381 ਰੁਪਏ 78 ਪੈਸੇ ਲੀਟਰ। 400 ਦਾ ਫਿਗਰ ਟੁੱਟ ਗਿਆ ਨਫਸਿਆਤੀ ਤੌਰ ਤੇ, ਠੀਕ ਹੈ ਨਾ। ਤੇ ਜਿਹੜਾ ਡੀਜ਼ਲ ਆ ਉਹ ਇਹ 380 ਰੁਪਏ 78 ਪੈਸੇ ਲੀਟਰ, ਯਾਨੀ ਪੈਟਰੋਲ ਪੰਪਾਂ ਤੇ ਉਹ 381 ਰੁਪਏ ਤੇ ਇਹ 382 ਰੁਪਏ ਜਾਂ ਸ਼ਾਇਦ ਕੋਈ 83 ਕਿ ਇਹਨਾਂ ਲੇਵੀ ਸ਼ੇਵੀ ਔਰ ਪੈਟਰੋਲ ਪੰਪ ਮਾਲਕਾਂ ਦਾ ਮਾਰਜਨ ਜਿਹੜਾ ਉਹ ਪਾ ਕੇ ਹੋਏਗਾ। ਇੱਕ ਵੱਡਾ ਰਿਲੀਫ ਆ ਜਿਹੜਾ ਉਹ ਈਦ ਮੌਕੇ ਸਰਕਾਰ ਨੇ ਦਿੱਤਾ। ਈਦ ਦੇ ਤੀਜੇ ਦਿਨ ਇਹ ਐਲਾਨ ਕੀਤਾ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਔਰ ਅੱਗੇ ਰੱਬ ਕਰੇ ਕਿ ਇਰਾਨ ਜੰਗ ਆ ਜਿਹੜੀ ਇਹ ਠੱਲ ਜਾਵੇ ਔਰ ਦੁਬਾਰਾ ਇਹ ਜਿਹੜਾ ਪਿੱਛੇ ਆਵੇ। ਹਜੇ ਵੀ ਇਹ ਭਾਰ ਆ ਜਿਹੜਾ ਇਹ ਪੂਰਾ ਮਹਿੰਗਾਈ ਦਾ ਇੱਕ ਵਬਾਲ ਬਣ ਕੇ ਆਇਆ, ਪਰ ਇੱਕ ਵੱਡਾ ਘਾਟਾ ਹੈ। ਵਾਅਦੇ ਤੇ ਬੜੇ ਵੱਡੇ ਹੋਏ ਪਰ ਘਾਟਾ ਪਹਿਲੀ ਵਾਰ ਕੋਈ ਵੱਡਾ ਹੈ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਗਿਆ ਕਿ 22 ਰੁਪਏ ਲੀਟਰ ਮਗਰ ਛੁੱਟ ਦਿੱਤੀ ਗਈ ਹੈ ਡੀਜ਼ਲ ਤੇ ਵੀ ਔਰ ਪੈਟਰੋਲ ਤੇ ਵੀ। ਜੀ, ਫੈਡਰਲ ਸਰਕਾਰ 8 ਜੂਨ ਦੀ ਥਾਂ ਹੁਣ 5 ਜੂਨ ਨੂੰ ਵਰੇਵਾਰ ਬਜਟ ਪੇਸ਼ ਕਰ ਰਹੀ ਹੈਗੀ। ਐਲਾਨ ਹੋ ਗਿਆ ਹੈਗਾ। ਕੀ ਜਾਣਕਾਰੀ ਹੈ ਕਿ ਪਾਕਿਸਤਾਨੀ ਪ੍ਰੈਜ਼ੀਡੈਂਟ ਆਸਿਫ ਅਲੀ ਜ਼ਰਦਾਰੀ ਹੋਣਾ ਨੇ ਬਜਟ ਇਕੱਠਾ ਜਿਹੜਾ ਉਹ ਪਹਿਲਾਂ ਖਬਰਾਂ ਸਨ, ਐਲਾਨ ਉਦੋਂ ਵੀ ਨਹੀਂ ਸੀਗਾ ਹੋਇਆ, ਅਫਵਾਹਾਂ ਸਨ ਕਿ 8 ਜੂਨ ਨੂੰ ਫੈਡਰਲ ਸਰਕਾਰ ਬਜਟ ਪੇਸ਼ ਕਰਨ ਜਾ ਰਹੀ। ਹੁਣ ਉਹਨਾਂ ਨੇ 5 ਜੂਨ ਨੂੰ ਬਜਟ ਇਕੱਠ ਸੱਦ ਲਿਆ ਹੈ। ਯਾਨੀ ਆਉਂਦਾ ਜਿਹੜਾ ਹੁਣ ਕੰਮ ਕਰਦਾ ਨਵਾਂ ਵੀਕ ਸ਼ੁਰੂ ਹੋਣਾ ਆ, ਉਹਦੇ 'ਚ ਬਜਟ ਫੋਕਸ ਨੇ ਜਿਹੜੇ ਇਹੋ ਹੀ ਹੈ। ਤਿਆਰੀਆਂ ਹੋਣੀਆਂ, ਇਸਲਾਮਾਬਾਦ ਸ਼ਹਿਰ ਜਿਹੜਾ ਮਹਿਕੇਗਾ, ਸੱਜੇਗਾ, ਬਜਟ ਹਰ ਪਾਸੇ ਹੋਈ। ਸਰਕਾਰੀ ਮੁਲਾਜ਼ਮ ਹੁਣ ਲੋਕਾਂ ਨੂੰ ਵੀ ਉਮੀਦ ਹੈ ਕੀ ਮਹਿੰਗਾਈ ਹੁੰਦੀ, ਕੀ ਸਸਤਾਈ ਹੁੰਦੀ, ਕੀ ਟੈਕਸਾਂ 'ਚ ਛੋਟ ਹੁੰਦੀ ਹੈ, ਕੀ ਨਵੇਂ ਇਲਾਕੇ ਤੇ ਹੋਰ ਛੁਰੀ ਫੇਰੀ ਜਾਂਦੀ ਹੈ। 17.1 ਟ੍ਰਿਲੀਅਨ ਦਾ ਇਹ ਬਜਟ ਹੈ ਜਿਹਨੂੰ ਬਜਟ 2026-27 ਦਾ ਨਾਂ ਦਿੱਤਾ ਗਿਆ ਹੈ ਔਰ ਇਹ 5 ਜੂਨ ਨੂੰ ਆ ਜਿਹੜਾ ਉਹ ਪੇਸ਼ ਕਰਨ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਪੂਰੀਆਂ ਕਰ ਦਿੱਤੀਆਂ ਗਈਆਂ ਨੇ। ਪੈਟਰੋਲੀਅਮ ਲੇਵੀ ਹੈ ਜਿਹੜੇ ਉਹਦੇ ਵਿੱਚ ਸੁਣਿਆ ਹੈ ਕਿ ਕੁਝ ਬਦਲਾਅ ਨੇ ਜਿਹੜੇ ਆ ਰਹੇ ਨੇ। ਕਰਜ਼ਿਆਂ ਦੇ ਉੱਤੇ ਸੂਦ ਦੀ ਮੱਧ ਦੇ ਵਿੱਚ ਕੁਝ
ਅਦਾਇਗੀਆਂ ਨੇ ਜਿਹੜੀਆਂ ਉਹ ਨੇ, ਫਿਰ ਸੋਲਰ ਦੇ ਬਾਰੇ ਕੋਈ ਵੱਡੇ ਫੈਸਲੇ ਨੇ ਜਿਹੜੇ ਪ੍ਰਵੀਨ ਉਹ ਹੋਣ ਜਾ ਰਹੇ ਨੇ, ਲੋਕਲ ਮੈਨੂਫੈਕਚਰਿੰਗ ਗੱਡੀਆਂ ਨੇ ਜਿਹੜੀਆਂ ਉਹਨਾਂ ਦੇ ਮਾਮਲੇ 'ਚ, ਇੰਪੋਰਟ ਦੇ ਮਾਮਲੇ 'ਚ ਇਹ ਵੀ ਹੋਣ ਜਾ ਰਿਹਾ ਆ। ਮੋਬਾਈਲਸ ਨੇ ਜਿਹੜੇ ਇੱਥੋਂ ਅਮਰੀਕਾ ਤੋਂ ਤੁਸੀਂ ਜਾਂਦੇ ਜੇ, ਦੁਨੀਆ ਦੇ ਕਿਸੇ ਮੁਲਕ ਤੋਂ ਵੀ ਚੰਗਾ ਮੋਬਾਈਲ ਲੈ ਕੇ ਪਾਕਿਸਤਾਨ ਜਾਂਦੇ ਜੇ ਤੇ ਉੱਥੇ PTA ਰਜਿਸਟਰਡ ਕਰਾਉਣਾ ਪੈਂਦਾ। ਸੁਣਿਆ ਸਰਕਾਰ ਉਹਦੇ 'ਚ ਛੁੱਟ ਕੁਛ ਦੇਣ ਜਾ ਰਹੀ ਹੈ। ਇਹ ਰਲਵੀਆਂ ਮਿਲਵੀਆਂ ਖਬਰਾਂ ਨੇ। ਹੁਣ 5 ਜੂਨ ਨੂੰ ਜਦੋਂ ਬਜਟ ਪੇਸ਼ ਕਰਨਗੇ, ਅਸੀਂ 5 ਜੂਨ ਨੂੰ ਜਦੋਂ ਇਹ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਲੈ ਕੇ ਆਵਾਂਗੇ ਤੇ ਫਿਰ ਦੱਸਾਂਗੇ ਕਿ ਕੀ ਇਹਨਾਂ ਨਾਲੋਂ ਮੀਂਹ ਵਰਾਇਆ ਗਿਆ ਤੇ ਕਿਤੇ ਲੋਕਾਂ ਨੂੰ ਰਿਲੀਫ ਦਿੱਤਾ ਗਿਆ ਜੀ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਵੀ ਇੱਕ ਗੱਲ ਜਿਹੜੀ ਸੀ ਜਾਣੇ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੇਖ ਵੀ ਸਕਦੇ ਜੀ। ਹਫ਼ਤੇ 'ਚ 5 ਦਿਨ ਅਮਰੀਕਾ ਮੁਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੁਜਬ ਇਹ ਤੁਸੀਂ ਟਿਊਜ਼ਡੇ ਟੂ ਸੈਟਰਡੇ ਇਹ ਖਬਰਾਂ ਵੇਖ ਸਕਦੇ ਜੇ। ਇਹਨਾਂ ਖਬਰਾਂ ਨੂੰ ਜੇ ਆਪਣੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਧਾਅ ਵਾਸਤੇ ਫਾਇਦਾਮੰਦ ਸਮਝੋ ਤੇ ਸਪਾਂਸਰ ਵੀ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।